ਅੱਜ ਰਾਤ ਨੂੰ ਸਾਡੇ ਗਾਉਂ ਦੇ ਜਿਹੜੇ ਹਨ ਨਜ਼ਦੀਕ ਪਿੰਡ ਉਹਨਾਂ ਨੂੰ ਵੀ ਤੇ ਸਾਡੇ ਗਾਉਂ ਨੂੰ ਵੀ ਅੱਜ ਮਜ਼ੀਦ ਖਤਰਾ ਹੈ। ਸੈਲਾਬੀ ਰੇਲਾ ਜਿਹੜਾ ਨਾ ਦਰਿਆ ਰਾਵੀ ਦਾ ਉਹ ਤਾਂ ਨਿਕਲ ਸਕਦਾ ਹੈ। ਇੱਥੋਂ ਤਕਰੀਬਨ ਫੁੱਟ ਡੂਢ ਪਾਣੀ ਜਿਹੜਾ ਨਾ ਰਹਿ ਗਿਆ, ਹੋਰ ਆ ਗਿਆ ਤੇ ਪਾਣੀ ਉੱਪਰ ਆ ਜਾਣਾ। ਉੱਪਰ ਵਾਲੀਆਂ ਰਾਵੀ ਪੁੱਲ ਕੁਤਬਸ਼ਾਨਾ ਜਿਹੜਾ ਨਾ ਇੱਥੋਂ 5 ਕਿਲੋਮੀਟਰ ਮਗਰਬ ਵਾਲੀ ਸਾਈਡ ਤੇ ਹੈ। ਉੱਥੋਂ ਦਾ ਪਾਣੀ ਜਿਹੜਾ ਹੈ ਨਾ ਪੁਲ ਦੇ ਥੱਲੋਂ ਗੁਜ਼ਰਨ ਦੀ ਵਜ੍ਹਾ ਤੋਂ ਸਾਡਾ ਇਤਨਾ ਫਸਲਾਂ ਦਾ ਨੁਕਸਾਨ ਹੋਇਆ ਹੈ, ਕਿਉਂ ਜੋ ਉੱਥੇ ਡੱਕਾ ਵੱਗਾ ਖੜਾ। ਇਸ ਵਾਸਤੇ ਸਾਡੇ ਦਰਿਆ ਰਾਵੀ ਦਾ ਜਿਹੜਾ ਇੱਥੇ ਪੇਟ ਹੈ, ਇੱਥੇ 1988 ਦੇ ਵਿੱਚ ਦਰਿਆ ਰਾਵੀ ਇੱਥੇ ਵਹਿੰਦਾ ਰਿਹਾ। ਉਹ ਵੜਦੇ ਪਏ ਨੇ, ਰੇੜਾ ਲਈ ਜਾਂਦੇ ਨੇ, ਰੇੜੇ ਤੇ ਲੱਦ ਕੇ ਤੇ ਲੈ ਜਾਓਗੇ ਵੀ ਪੱਠੇ ਨਾ ਬੋੜ ਜਾਣ। ਰਾਤ ਦਾ ਪਾਣੀ ਜਿਹੜਾ ਹੈ ਨਾ ਕਾਫੀ ਸਾਰਾ ਵੱਧਦਾ ਪਿਆ ਦਰਿਆ ਰਾਵੀ ਦਾ, ਬਿਲਕੁਲ ਕਿਨਾਰੇ ਦੇ ਨਾਲ ਆ ਗਿਆ ਹੈ ਤੇ ਹਰ ਸ਼ਾਇ ਮਿਲੀਆ ਮੇਟ ਹੋ ਗਈ ਹੈ। ਤੇ ਇੱਥੇ ਆਏ ਇਸ ਪੱਤਣ ਤੇ ਪਾਣੀ ਅੱਗੇ ਤੱਕ ਚਲਾ ਗਿਆ। ਅੱਜ ਸੁਬਾਹ ਸਾਡੇ ਇਹ ਪਿੰਡ ਨੂੰ ਖਤਰਾ ਹੈ। ਅੱਜ ਰਾਤ ਨੂੰ ਜਿਹੜਾ ਹੈ ਨਾ ਜੇ ਪਿੱਛੋਂ ਪਾਣੀ ਹੋਰ ਦੱਸਦੇ ਪਏ ਨੇ ਉਹ ਆ ਗਿਆ ਤਾਂ ਸਾਡਾ ਪਿੰਡ ਜਿਹੜਾ ਹੈ ਨਾ ਸਾਡਾ ਗਾਉਂ ਸੈਲਾਬੀ ਰੇਲੇ ਨਾਲ ਭਰੀ ਜਾਣਾ ਹੈ। ਸਾਡਾ ਗਾਉਂ ਇੱਥੋਂ ਤਕਰੀਬਨ ਹੈ ਤੁਸੀਂ ਵੇਖਦੇ ਪਏ ਨੇ 2 ਏਕੜ ਫਾਸਲੇ ਤੇ ਇਹ ਸਾਡਾ ਗਾਉਂ ਜਿਹੜਾ ਹੈ ਨਾ ਦਰਿਆ ਰਾਵੀ ਦੇ ਕਿਨਾਰੇ। ਦਰਿਆ ਰਾਵੀ ਦਾ ਪਾਣੀ ਕੱਲ੍ਹ ਨਾਲੋਂ ਤਕਰੀਬਨ 4 ਫੁੱਟ ਵਧਿਆ ਹੈ। ਬੜੀ ਮਿਹਨਤ ਨਾਲ ਬੜੇ ਜ਼ੋਰ ਨਾਲ ਲੱਕੜੀ ਨੂੰ ਪੂਰਾ ਕਰਕੇ ਲੁੜਾਈ ਲਿਆਂਦਾ। ਆਪਣੀ ਮਦਦ ਆਪ ਦਿੱਤਾ ਹੈ ਤੇ ਆਪ ਦਾ ਢਾਰੀ ਦਾ ਸਮਾਨ ਜਿਹੜਾ ਹੈ ਨਾ ਲੱਕੜਾਂ ਦਾ ਰੱਸੇ ਨਾਲ ਬੰਨ੍ਹ ਕੇ ਤੇ ਆਪਦੇ ਘਰ ਵਾਲੇ ਪਾਸੇ ਲਈ ਆਉਂਦਾ ਹੈ। ਬੜੀ ਮਿਹਨਤ। ਭਾਈ ਤਾਲਿਬ ਦਾ ਘਰ ਹੈ, ਤੁਸੀਂ ਵੇਖਦੇ ਪਏ ਨੇ ਕੱਚੇ ਛੱਪਰ ਬਣੇ ਹੋਏ ਨੇ ਤੇ ਉੱਤੇ ਖਿੜਕੇ ਪਾਏ ਹੋਏ ਨੇ ਤੇ ਪਾਣੀ ਕੱਲ੍ਹ ਨਾਲੋਂ ਕਾਫੀ ਸਾਰਾ ਵੱਧ ਗਿਆ। ਕੱਲ੍ਹ ਇਸੇ ਦਰਖਤ ਦੇ ਥੱਲੇ ਮੰਜੀ ਪਾ ਕੇ ਅਸੀਂ ਬੈਠੇ ਰਿਹਾ ਤੇ ਤਾਲਿਬ ਦਾ ਬੇਟਾ ਜਿਹੜਾ ਨਾ ਢਾਰੀ ਦੀਆਂ ਲੱਕੜੀ ਲੈ ਕੇ ਬਿਲਕੁਲ ਨੇੜੇ ਆਇਆ ਖੜਾ ਹੈ ਇੱਥੇ ਘਰ ਦੇ। ਇਹ ਵੇਖੋ ਨਾ ਵਿਚਾਰਾ ਆਪਦੀ ਫੁੱਲ ਕੋਸ਼ਿਸ਼ ਕਰ ਰਿਹਾ, ਮਿਹਨਤ ਕਰ ਰਿਹਾ, ਬਾਜ਼ੂਆਂ ਦੇ ਜ਼ੋਰ ਨਾਲ ਲਈ ਆਉਂਦਾ ਲੱਕੜਾਂ ਇਤਨੀਆਂ ਵਜ਼ਨ ਛਿੱਕ ਤੇ ਟੂਬ ਤੇ ਚੱਕ 'ਚ ਰੱਸਾ ਪਾਇਆ ਹੋਇਆ ਇਸ ਮੂੰਹ ਨਾਲ ਤੇ ਆਪ ਦੇ ਘਰ ਦੇ ਬਿਲਕੁਲ ਨੇੜੇ ਆਇਆ ਖੜਾ। ਤੁਸੀਂ ਇਹਦਾ ਘਰ ਵੇਖਦੇ ਪਏ ਨੇ, ਬਿਲਕੁਲ ਨਜ਼ਦੀਕ ਆ ਗਿਆ ਹੈ, ਆਪਣੀ ਮੰਜ਼ਿਲ ਮਕਸੂਦ ਤੱਕ ਪਹੁੰਚਿਆ ਖੜਾ ਹੈ। ਪਿੱਛੋਂ ਭਾਈ ਤਾਲਿਬ ਜਿਹੜਾ ਨਾ ਰੱਸਾ ਦੇ ਹੋਏ ਵੀ ਰੱਸਾ ਗੱਡ ਕੇ ਤੇ ਨਾਲ ਬਾਹਰੋਂ ਖਲੋ ਕੇ ਉਹਨਾਂ ਨੂੰ ਛਿੱਕ ਲੈਂਦੇ ਹਾਂ। ਬੜੀ ਹਿੰਮਤ ਬੜੀ ਜੁਰਤ ਨਾਲ ਲੱਕੜੀ ਨੂੰ ਲੁੜਾ ਕੇ ਤੇ ਲੈ ਕੇ ਆਇਆ। ਆਪਦੇ ਢਾਰੀ ਦਾ ਜਿਹੜਾ ਮਲਬਾ ਆ ਨਾ ਆਪਣੀ ਮਦਦ ਆਪ ਦਿੱਤਾ ਹੈ ਤੇ ਵਿਚਾਰਾ ਬੜੀ ਮਿਹਨਤ ਕਰਕੇ ਤੇ ਕਿਨਾਰੇ ਨਾਲ ਲੱਗਾ ਖੜਾ ਹੈ। ਮਿੱਠੂ ਜਿਹੜੇ ਉਤਲੇ ਖਿੜਕਿਆਂ ਹਨ ਉਹ ਸਹੀ ਪਏ ਨੇ ਤੇ ਦੀਵਾਰਾਂ ਜਿਹੜੀਆਂ ਨਾ ਕੱਚੀਆਂ ਹਨ ਉਹ ਗਿਰ ਗਈਆਂ ਨੇ ਤੇ ਉਤਲੇ ਜਿਹੜੇ ਛੱਪਰ ਇਹਨਾਂ ਬੰਨੇ ਹੋਏ ਹਨ ਕਾਨਿਆਂ ਦੇ ਉਹ ਬਿਲਕੁਲ ਪਿਆਂਦਾ ਵੀ ਠੀਕ ਪਏ ਨੇ ਤੇ ਮਿੱਠੂ ਮਾਈ ਖੈਰ ਸਲਾਮਤੀ ਮੰਜ਼ਿਲ ਮਕਸੂਦ ਤੱਕ ਪਹੁੰਚਿਆ ਹੈ। ਆਪਣੀ ਮਦਦ ਆਪ ਦਿੱਤਾ ਹੈ ਤੇ ਲੱਕੜਾਂ ਲੈ ਕੇ ਢਾਰੇ ਦੀਆਂ ਆਪਦੇ ਘਰ ਦੇ ਕੋਲ ਪਹੁੰਚਿਆ ਹੈ। ਅੱਜ ਅਸੀਂ ਆਪਣੇ ਵਲੋਗ ਆਪਦੇ ਪਿੰਡ ਦਾ ਬਣਾ ਰਹੇ ਹਾਂ। ਪਿੰਡ ਨੂੰ ਬਿਲਕੁਲ ਸਾਹਮਣੇ ਦਰਿਆ ਰਾਵੀ ਦਾ ਮੌਜੂਦਾ ਸੂਰਤ ਹਾਲ ਦੱਸ ਰਿਹਾ ਤੇ ਅਵੈਸ ਸ਼ਾਹ ਬੁਖਾਰੀ ਅਸੀਂ ਇਹ ਦਿਲ ਦੀ ਗਹਿਰਾਈਆਂ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ। ਤੇ ਇਸ ਟਾਈਮ ਉਹ ਅਮਰੀਕਾ ਬੈਠੇ ਨੇ ਤੇ ਬੰਗਲਾ ਗੁਗੇਰੇ ਦੇ ਰਹਿਸ਼ੀ ਨੇ ਜੀ। अस्सलाम वालेकुम, ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਨਾ ਕਰਨੇ ਅੱਜ ਦਾ ਵਲੌਗ ਸ਼ੁਰੂ। ਦਰਿਆ ਰਾਵੀ ਦੇ ਵਿੱਚ ਪਾਣੀ ਜਿਹੜਾ ਨਾ ਹੋਰ ਵੱਧ ਗਿਆ ਅੱਜ
ਤੇ ਪਿੱਛੇ ਦੀ ਖਬਰ ਰਿਪੋਰਟ ਜਿਹੜੀ ਹੈ ਅਸੀਂ ਮੌਜੂਦਾ ਸੂਰਤ ਹਾਲ ਤੁਹਾਨੂੰ ਦੱਸਣੇ ਹੈ ਬਈ ਜਿਹੜਾ ਬਲੋਕੀ ਦੇ ਮਕਾਮ ਤੇ 2 ਲੱਖ ਚੂਸਕ ਇਸ ਟਾਈਮ ਗੁਜ਼ਰਦਾ ਪਿਆ ਹੈ। ਅਸੀਂ PDM ਦੇ ਮੈਪ ਤੇ ਵੇਖ ਕੇ ਤੁਹਾਨੂੰ ਦੱਸਦੇ ਪਿਆ ਹੈ ਤੇ ਸ਼ਾਹ ਦਰੇ ਦੇ ਮਕਾਮ ਤੇ 1,38,000 ਚੂਸਕ ਇਸ ਟਾਈਮ ਪਾਣੀ ਚੱਲ ਰਿਹਾ ਹੈ ਤੇ ਜੱਸੜ ਦੇ ਮਕਾਮ ਤੇ ਜਿਹੜਾ ਹੈ ਨਾ 75,000 ਚੂਸਕ ਉੱਥੋਂ ਗੁਜ਼ਰਦਾ ਪਿਆ ਤੇ ਸਾਡਾ ਜਿਹੜਾ ਨਾ ਦਰਿਆ ਰਾਵੀ ਦਾ ਕਿਨਾਰਾ ਅੱਜ ਬਿਲਕੁਲ ਕਿਨਾਰਾ ਤਾਈਂ ਫੁੱਲ ਹੋਇਆ ਖੜਾ ਹੈ। ਅੱਜ ਰਾਤ ਨੂੰ ਸਾਡੇ ਗਾਉਂ ਦੇ ਜਿਹੜੇ ਹਨ ਨਾ ਨਜ਼ਦੀਕ ਪਿੰਡ ਉਹਨਾਂ ਨੂੰ ਵੀ ਤੇ ਸਾਡੇ ਗਾਉਂ ਨੂੰ ਵੀ ਅੱਜ ਮਜ਼ੀਦ ਖਤਰਾ ਹੈ। ਸੈਲਾਬੀ ਰੇਲਾ ਜਿਹੜਾ ਹੈ ਨਾ ਦਰਿਆ ਰਾਵੀ ਦਾ ਉਹ ਤਾਂ ਨਿਕਲ ਸਕਦਾ ਹੈ। ਇੱਥੋਂ ਤਕਰੀਬਨ ਫੁੱਟ ਡੂਢ ਪਾਣੀ ਜਿਹੜਾ ਨਾ ਰਹਿ ਗਿਆ ਹੋਰ ਆ ਗਿਆ ਤੇ ਪਾਣੀ ਉੱਪਰ ਆ ਜਾਣਾ। ਉੱਪਰ ਵਾਲੀਆਂ ਫਸਲਾਂ ਜਿਹੜੀਆਂ ਨੇ ਬਚਾਉਣ ਵਾਸਤੇ ਭਾਈ ਹੋਰੀ ਇਹ ਜਲਦੀ ਨਾਲ ਪੱਠੇ ਵੱਢ ਕੇ ਤੇ ਆਪਦੇ ਡੰਗਰਾਂ ਵਾਸਤੇ ਲੈ ਕੇ ਜਾ ਰਹੇ ਨੇ ਤੇ ਪਾਣੀ ਦਾ ਜਿਹੜਾ ਨਾ ਤੁਹਾਨੂੰ ਮੌਜੂਦਾ ਸੂਰਤ ਹਾਲ ਵਿਖਾਉਂਦੇ ਪਏ ਵੀ ਇਹ ਪਾਣੀ ਦੂਰ ਦੂਰ ਤੱਕ ਸਾਰੇ ਦਰਿਆ ਦੇ ਪੇਟ ਦੇ ਵਿੱਚ ਫੈਲ ਗਿਆ ਹੈ ਤੇ ਕੁਛ ਇੱਥੇ ਪਿਛਾਂ ਵੀ ਇਹ ਪੁਰਾਣਾ ਦਰਿਆ ਜਿੱਥੇ ਵਹਿੰਦਾ ਰਿਹਾ ਹੈ 1857 ਦੇ ਵਿੱਚ ਇੱਥੇ ਜਿਹੜਾ ਨਾ ਭਾਈ ਹੋਰੀ ਉੱਥੇ ਜਾ ਰਹੇ ਨੇ ਦੇਖਣ ਤੇ ਉੱਥੇ ਬੁੱਢ ਬਣੀ ਹੋਈ ਹੈ ਉਹਦੇ ਵੀ ਪਾਣੀ ਕਾਫੀ ਸਾਰਾ ਚਲਾ ਗਿਆ ਹੈ ਤੇ ਜਿਹੜਾ ਪਰਸੋਂ ਦੱਸਿਆ ਹਨ 2 ਲੱਖ ਤੇ 20,000 ਚੂਸਕ ਉਹ ਸਾਡੇ ਕੋਲ ਹੁਣ ਰੇਲਾ ਜਿਹੜਾ ਨਾ ਪਾਣੀ ਦਾ ਗੁਜ਼ਰਦਾ ਪਿਆ ਹੈ ਤੇ ਹਾਲੇ ਤੱਕ ਜਿਹੜਾ ਨਾ ਮਜ਼ੀਦ ਹੋਰ ਖਤਰਾ ਵੱਧ ਸਕਦਾ ਹੈ। ਅੱਜ ਰਾਤ ਨੂੰ ਜਿਹੜਾ ਹੈ ਨਾ ਮਜ਼ੀਦ ਪਾਣੀ ਜਿਹੜਾ ਨਾ ਇਜ਼ਾਫਾ ਹੋ ਸਕਦਾ ਹੈ ਪਾਣੀ ਦੇ ਵਿੱਚ ਤੇ ਸਾਡੇ ਗਾਉਂ ਦੇ ਵਿੱਚ ਜਿਹੜਾ ਨਾ ਸੈਲਾਬੀ ਰੇਲਾ ਜਿਹੜਾ ਨਾ ਦਾਖਲ ਹੋ ਸਕਦਾ ਹੈ। ਦਰਿਆ ਰਾਵੀ ਦੇ ਕਿਨਾਰੇ ਤੇ ਪੱਠੇ ਜਿਹੜੇ ਹਨ ਜਵਾਰ ਦੇ ਕਾਫੀ ਸਾਰੇ ਭਾਈ ਹੋਰੀ ਡੱਗੇ ਰੇੜੇ ਲਾ ਕੇ ਤੇ ਵੱਢਦੇ ਖਲੇ ਨੇ। ਕੋਈ ਲੱਦੇ ਪਏ ਨੇ ਕੋਈ ਰੇੜੇ ਤੇ ਵੱਛੇ ਲੈ ਕੇ ਜਾ ਰਹੇ ਨੇ। ਦੋ ਡੱਗੇ ਤੇ ਰੇੜੇ ਇੱਥੇ ਭਾਈ ਹੋਰੀ ਪੱਠੇ ਵਾੜ ਕੇ ਤੇ ਲੱਦੀ ਖੜੇ ਨੇ। ਮਾਲ ਆਲੀ ਉੱਥੇ ਹੀ ਹੈ ਤੇ ਪਰੂ ਪਾਣੀ ਉਹ ਜਿਹੜੀ ਝੰਡੇ ਵਾਲੀ ਬੋਟੇ ਵੜਿਆ ਉਹ ਬਰਿੰਜੀ ਨਹੀਂ ਉਹਦੇ ਆਲੀ ਚੱਲਦਾ ਪਿਆ ਕੋਈ ਨਹੀਂ। ਇਦੋਂ ਸੰਭਾਲ ਕੇ ਲਾ ਜਾਵੀਂ ਅੱਗੂ ਉੱਥੋਂ ਖੰਭਾਂ ਹੀ ਫਿਸੀਆਂ ਪਈਆਂ ਨੇ ਕਿੱਦਾਂ ਤੇ ਜਾਣਾ ਹੀ। ਟਿੱਬੀ ਤਾਈਂ ਤੇ ਵਗ ਜਾਸੀ ਉਸ ਤੋਂ ਅਗਾ ਰਾਹ ਜਿਹੜਾ ਨਾ ਖੰਭਾ ਫੇਸ ਕੇ ਥੱਲੇ ਪਾਣੀ ਜਿਹੜਾ ਨਾ ਬੜੇ ਇੱਕ ਰੇੜਾ ਭਰ ਕੇ ਲਈ ਜਾਂਦੇ ਨੇ ਤੇ ਇੱਕ ਰੇੜਾ ਭਰ ਕੇ ਲੱਦੀ ਖੜੇ ਨੇ ਰੱਸਾ ਬੰਦੇ ਪਏ ਨੇ ਤੇ ਹੋਰ ਵੱਢੀ ਜਾਂਦੇ ਨੇ। ਦਰਿਆ ਰਾਵੀ ਦੀ ਮੌਜੂਦਾ ਸੂਰਤ ਹਾਲ ਤੁਹਾਨੂੰ ਅਸੀਂ ਵਿਖਾਉਂਦੇ ਪਿਆ ਹੈ। ਅੱਜ ਮਜ਼ੀਦ ਖਤਰਾ ਹੈ ਸਾਡੇ ਗਾਉਂ ਨੂੰ ਜਿਹੜਾ ਨਾ ਸੈਲਾਬੀ ਰੇਲਾ ਸ਼ਾਮ ਤੱਕ ਵੜ ਸਕਦਾ। ਅਗਰ ਪਾਣੀ ਪਿੱਛੋਂ ਹੋਰ ਘਟ ਗਿਆ ਤੇ ਮੁੜ ਕੋਈ ਖਤਰਾ ਨਹੀਂ ਹੈ। ਅੱਲਾਹ ਜ਼ਾਤ ਪਾਕ ਆਪਣੀ ਅਫਜ਼ੋ ਅਮਾਨ ਵਿੱਚ ਰੱਖੇ। ਉਹ ਕੌਣ ਟੂਬ ਤੇ ਕਰਕੇ ਜਾਂਦਾ ਆਬਾਦੀ ਜਿਹੜੀ ਹੈ ਕੁੰਡ ਆਲਮ ਸ਼ਾਹ ਦੀ ਇੱਥੇ ਰਾਣੇ ਤੇ ਵੱਟੂ ਵਸਦੇ ਨੇ। ਇਹਨਾਂ ਦੀ ਆਬਾਦੀ ਨੂੰ ਉੱਪਰੋਂ ਪਾਣੀ ਜਿਹੜਾ ਨਾ ਕੱਲ੍ਹ ਦਾ ਇਹਨਾਂ ਦੀ ਆਬਾਦੀ ਦੇ ਬਿਲਕੁਲ ਨੇੜੇ ਆ ਗਿਆ ਤੇ ਮਜ਼ੀਦ ਪਾਣੀ ਦਾ ਇਜ਼ਾਫਾ ਹੋਇਆ ਤੇ ਮੁੜ ਇਹਨਾਂ ਨੂੰ ਖਤਰਾ ਹੈ। ਤੁਸੀਂ ਦਰਖਤ ਵੇਂਦੇ ਪਏ ਨੇ ਥੋੜ੍ਹੇ ਥੋੜ੍ਹੇ ਦਿਸਦੇ ਪਏ ਨੇ। ਮਜ਼ੀਦ ਪਾਣੀ ਹੋਰ ਵੱਧ ਸਕਦਾ ਹੈ ਤੇ ਫਸਲ ਜਿਹੜੀ ਹੈ ਨਾ ਬਿਲਕੁਲ ਸਾਰੀ ਮਿਲੀਆ ਮੇਟ ਹੋ ਗਈ। ਦਰਿਆ ਰਾਵੀ ਦੇ ਪੇਟ ਦੇ ਵਿੱਚ ਜਿਹੜੀ ਹੈ ਜਵਾਰ ਕਮਾਨ ਤੇ ਮਕਈ ਦੀ ਫਸਲ ਹੈ। ਤੇਲ ਵੀ ਆਣ ਲੋਕਾਂ ਨੇ ਬੀਜੇ ਹੋਏ ਸਾਰੀ ਫਸਲ ਮਿਲੀਆ ਮੇਟ ਹੋ ਗਈ। ਇਸ ਤੋਂ ਅੱਗੇ ਤੁਹਾਨੂੰ ਅਸੀਂ ਇਹ ਦੱਸੀ ਵੀ ਰਾਵੀ ਪੁੱਲ ਕੁਤਬਸ਼ਾਨਾ ਜਿਹੜਾ ਨਾ ਇੱਥੋਂ 5 ਕਿਲੋਮੀਟਰ ਮਗਰਬ ਵਾਲੀ ਸਾਈਡ ਤੇ ਹੈ। ਉੱਥੋਂ ਦਾ ਪਾਣੀ ਜਿਹੜਾ ਹੈ ਨਾ ਪੁਲ ਦੇ ਥੱਲੋਂ ਗੁਜ਼ਰਨ ਦੀ ਵਜ੍ਹਾ ਤੋਂ ਸਾਡਾ ਇਤਨਾ ਫਸਲਾਂ ਦਾ ਨੁਕਸਾਨ ਹੋਇਆ ਹੈ ਕਿਉਂ ਜੋ ਉੱਥੇ ਡੱਕਾ ਵੱਗਾ ਖੜਾ। ਇਸ ਵਾਸਤੇ ਸਾਡੇ ਦਰਿਆ ਰਾਵੀ ਦਾ ਜਿਹੜਾ ਇੱਥੇ ਪੇਟ ਹੈ ਇੱਥੇ 1988 ਦੇ ਵਿੱਚ ਦਰਿਆ ਰਾਵੀ ਇੱਥੇ ਵਹਿੰਦਾ ਰਿਹਾ ਹੈ
ਪੁਰਾਣੀ ਖੰਭ ਤੁਹਾਨੂੰ ਅਸੀਂ ਵਿਖਾਉਂਦੇ ਪਏ ਹਾਂ। ਇੱਥੋਂ 1988 ਦੇ ਵਿੱਚ ਇਸੇ ਤਰ੍ਹਾਂ ਤਕਰੀਬਨ 2,30,000 ਚੂਸਕ ਦੱਸਦੇ ਪਏ ਨੇ ਵੀ ਆਇਆ ਹਾਂ ਅਤੇ ਸੈਲਾਬ ਉਤਾਂ ਜਿਹੜਾ ਨਾ ਸਾਡੇ ਪਿੰਡ ਨੂੰ ਵੜ ਗਿਆ ਹਾਂ ਦਰਿਆ ਦੇ ਅੱਗੇ ਜਿਹੜੀ ਹੈ ਨਾ ਸਾਡੇ ਸ਼ੁਮਾਲ ਵਾਲੀ ਜਨੂਬ ਵਾਲੀ ਸਾਈਡ 'ਤੇ ਨਹਿਰ ਦੇ ਨਾਲ ਕਿਨਾਰੇ ਦੇ ਇਹ ਪਾਣੀ ਲੱਗਾ ਰਿਹਾ। ਕੋਈ ਮੌਜੂਦਾ ਸੂਰਤ ਹਾਲ ਤੁਹਾਨੂੰ ਥੋੜ੍ਹੀ ਜਿਹੀ ਅਸੀਂ ਅੱਗੇ ਚੱਲ ਕੇ ਵੀ ਵਿਖਾਉਂਦੇ ਹਾਂ। ਰਾਤ ਦਾ ਪਾਣੀ ਜਿਹੜਾ ਹੈ ਨਾ ਕਾਫੀ ਸਾਰਾ ਵੱਧਦਾ ਪਿਆ ਹੈ। ਦਰਿਆ ਰਾਵੀ ਦਾ ਬਿਲਕੁਲ ਕਿਨਾਰੇ ਦੇ ਨਾਲ ਆ ਗਿਆ ਅਤੇ ਹਰ ਸ਼ੈ ਮਿਲੀਆ ਮੇਟ ਹੋ ਗਈ ਹੈ ਅਤੇ ਇੱਥੇ ਇਸ ਪੱਤਣ 'ਤੇ ਪਾਣੀ ਅੱਗੇ ਤੱਕ ਚਲਾ ਗਿਆ। ਅੱਜ ਸੁਬਾਹ ਸਾਡੇ ਇਹ ਪਿੰਡ ਨੂੰ ਖਤਰਾ ਹੈ। ਅੱਜ ਰਾਤ ਨੂੰ ਜਿਹੜਾ ਹੈ ਨਾ ਜੇ ਪਿੱਛੋਂ ਪਾਣੀ ਹੋਰ ਦੱਸਦੇ ਪਏ ਨੇ ਉਹ ਆ ਗਿਆ ਤਾਂ ਸਾਡਾ ਪਿੰਡ ਜਿਹੜਾ ਹੈ ਨਾ ਸਾਡਾ ਗਾঁव ਸਲਾਬੀ ਰੇਲੇ ਨਾਲ ਭਰੀ ਜਾਣਾ ਹੈ। ਸਾਡਾ ਗਾँव ਇੱਥੋਂ ਤਕਰੀਬਨ ਹੈ ਤੁਸੀਂ ਵੇਖਦੇ ਪਏ ਨੇ 2 ਏਕੜ ਫਾਸਲੇ 'ਤੇ ਇਹ ਸਾਡਾ ਗਾँव ਜਿਹੜਾ ਹੈ ਨਾ ਦਰਿਆ ਰਾਵੀ ਦੇ ਕਿਨਾਰੇ ਤੁਹਾਨੂੰ ਜ਼ੂਮ ਕਰਕੇ ਵਿਖਾਉਂਦਾ ਪਿਆ ਹਾਂ। ਅਤੇ ਅਸੀਂ ਬਾਈ ਆਪਣੇ ਪਿਆਰੇ ਅਵੈਸ ਸ਼ਾਹ ਬੁਖਾਰੀ ਜਿਹੜਾ ਸਾਹ ਸ਼ਵਾਰ ਠੱਠਾ ਬੰਗਲਾ ਗੁਗੇਰਾ ਤੋਂ ਸਾਨੂੰ ਵੇਖ ਕੇ ਰਾਤੀ ਵਲੋਗ 'ਤੇ ਕਮੈਂਟ ਕੀਤਾ ਹੈ। ਅਤੇ ਅਵੈਸ ਸ਼ਾਹ ਅਸੀਂ ਨਾ ਅੱਜ ਵਲੋਗ ਬਣਾ ਰਹੇ ਹਾਂ ਆਪਣੇ ਪਿੰਡ ਦਾਦਨ ਦੇ ਬਿਲਕੁਲ ਕੋਲ। ਅਸੀਂ ਪਿੰਡ ਦਾਦਨ ਨੂੰ ਪਾਣੀ ਜਿਹੜਾ ਹੈ ਨਾ ਇੱਥੋਂ ਨੀਵੀਂ ਥਾਂ 'ਤੇ ਚੜ੍ਹ ਗਿਆ ਹੈ ਅਤੇ ਇਹ ਸਾਡੇ ਗਾँव ਨੂੰ ਅੱਜ ਰਾਤ ਨੂੰ ਬੜਾ ਖਤਰਾ ਹੈ। ਅਸੀਂ ਇਸ ਵਾਸਤੇ ਆਪਦੇ ਪਿੰਡ ਦੇ ਕੋਲ ਹੀ ਦਰਿਆ ਰਾਵੀ ਦਾ ਜਿਹੜਾ ਨਾ ਵਲੋਗ ਬਣਾ ਰਹੇ ਹਾਂ। ਅਸੀਂ ਤੁਹਾਨੂੰ ਮੌਜੂਦਾ ਸੂਰਤ ਹਾਲ ਵਿਖਾਉਂਦੇ ਪਿਆ ਹਾਂ। ਬੰਦ ਕਰੀ ਯਾਰ ਸਕੂਟਰ ਤਾਂ ਬੰਦ ਕਰੀ। ਅੱਗੇ ਤੁਹਾਨੂੰ ਥੋੜ੍ਹਾ ਜ਼ੂਮ ਕਰਕੇ ਵਿਖਾਉਂਦੇ ਹਾਂ। ਇੱਥੇ ਮਲਕਾਂ ਦੀ ਢਾਰੀ ਆਈ ਉਹ ਸਾਰੀ ਬਹਿ ਗਈ ਹੈ। ਉੱਤੇ ਛੱਪਰ ਅਤੇ ਲੱਕੜ ਜਿਹੜੇ ਨਾ ਉਹ ਕਿਸੇ ਸ਼ੈ ਨਾਲ ਬੰਨ੍ਹਦਾ ਪਿਆ ਹੈ। ਇੱਧਰ ਟੂਬ 'ਤੇ ਤਾਰ ਕੇ ਗਿਆ ਹੈ ਅਤੇ ਆਪਦਾ ਸਾਜ਼ੋ ਸਮਾਨ ਜਿਹੜਾ ਨਾ ਕੁਛ ਢਾਰੀ ਦਾ ਉਹਨੂੰ ਉੱਥੇ ਰੱਸਿਆਂ ਨਾਲ ਕਾਬੂ ਕਰਦਾ ਪਿਆ ਹੈ। ਅਤੇ ਪਾਣੀ ਜਿਹੜਾ ਨਾ ਕਾਫੀ ਦੂਰ ਤੱਕ ਦਰਿਆ ਰਾਵੀ ਦੇ ਪੇਟ 'ਚ ਫੈਲ ਗਿਆ ਹੈ ਅਤੇ ਇੱਥੋਂ ਤਕਰੀਬਨ 6 ਕਿਲੋਮੀਟਰ ਦੂਸਰਾ ਕਿਨਾਰਾ ਹੈ। ਉੱਥੇ ਪਿੰਡ ਜਿਹੜਾ ਨਾ ਆਲਮ ਸ਼ਾਹ ਇੱਥੋਂ ਤਕਰੀਬਨ 6-7 ਕਿਲੋਮੀਟਰ ਦਾ ਵਾਜਾ ਹੈ। ਸਾਡੇ ਪਿੰਡ ਨੂੰ ਸਾਹਮਣੇ ਜਿਹੜਾ ਹੈ ਨਾ ਪਿੰਡ ਦੂਸਰੇ ਪਾਸੇ ਫੈਸਲਾਬਾਦ ਵਾਲੇ ਪਾਸੇ ਤਕਰੀਬਨ 6-7 ਕਿਲੋਮੀਟਰ ਦਾ ਵਾਇਆ ਹੈ ਇੱਥੋਂ ਜਿੱਥੇ ਦਰਿਆ ਰਾਵੀ ਦਾ ਪਾਣੀ ਵਹਿੰਦਾ ਪਿਆ ਹੈ। ਅਤੇ ਅਸੀਂ ਤੁਹਾਨੂੰ ਮੌਜੂਦਾ ਸੂਰਤ ਹਾਲ ਵਿਖਾਉਂਦੇ ਪਏ ਹਾਂ ਵੀ ਬਲੋਕੀ ਦੇ ਮਕਾਮ 'ਤੇ 2 ਲੱਖ ਕਿਊਸਕ ਪਾਣੀ ਇਸ ਟਾਈਮ ਹੀ ਗੁਜ਼ਰਦਾ ਪਿਆ ਹੈ ਅਤੇ ਸ਼ਾਹਦਰੇ ਦੇ ਮਕਾਮ 'ਤੇ 1,38,000 ਅਤੇ ਜੱਸੜ ਦੇ ਮਕਾਮ 'ਤੇ ਇਹ 65,000 ਚੂਸਕ ਜਿਹੜਾ ਨਾ ਪਾਣੀ ਉੱਥੋਂ ਚੱਲ ਰਿਹਾ ਹੈ। ਅਤੇ ਸਾਡੇ ਗਾँव ਦੇ ਜਿਹੜੇ ਲੋਕ ਹਨ ਥੋੜ੍ਹੀ ਦੇਰ ਨੂੰ ਵਕਫੇ ਨਾਲ ਆ ਕੇ ਅਤੇ ਦਰਿਆ ਰਾਵੀ ਵਹਿੰਦੇ ਪਏ ਨੇ ਅਤੇ ਦਰਿਆ ਰਾਵੀ ਦਾ ਪਾਣੀ ਜਿਹੜਾ ਨਾ ਬਿਲਕੁਲ ਸਾਡੇ ਗਾँव ਨੂੰ ਵੜਨਾ ਸ਼ੁਰੂ ਹੋ ਗਿਆ ਹੈ। ਇਹ ਤੁਸੀਂ ਵਹਿੰਦੇ ਪਏ ਨੇ ਨੀਵੀਂ ਥਾਂ 'ਤੇ ਪਾਣੀ ਆ ਗਿਆ ਹੈ। ਭਾਈ ਅਵੈਸ ਸ਼ਾਹ ਬੁਖਾਰੀ ਅਸੀਂ ਅੱਜ ਆਪਣੇ ਪਿੰਡ ਦਾਦਨ ਦੇ ਕੋਲ ਮੌਜੂਦਾ ਸੂਰਤ ਹਾਲ ਦਰਿਆ ਰਾਵੀ ਦੇ ਪਾਣੀ ਦੀ ਦੱਸਦੇ ਪਏ ਹਾਂ ਅਤੇ ਤੁਹਾਡਾ ਬਹੁਤ ਸ਼ੁਕਰੀਆ ਦਿਲ ਦੀ ਗਹਿਰਾਈਆਂ ਨਾਲ ਤੁਸੀਂ ਰਾਤ ਨੂੰ ਵਲੋਗ ਵੇਖਿਆ ਅਤੇ ਸਾਨੂੰ ਕਮੈਂਟ ਕਰਕੇ ਪੁੱਛਿਆ ਵੀ ਤੁਸੀਂ ਜਿੱਥੇ ਜਿਹੜੀ ਜਗ੍ਹਾ ਦਾ ਵਲੋਗ ਬਣਾਉਂਦੇ ਨੇ ਉਹ ਜਗ੍ਹਾ ਵਿੱਚ ਜ਼ਰੂਰ ਤੁਸੀਂ ਜ਼ਿਕਰ ਕੀਤਾ ਕਰੋ। ਅਤੇ ਅੱਜ ਦਾ ਵਲੋਗ ਜਨਾਬ ਅਸੀਂ ਆਪਦੇ ਪਿੰਡ ਦਾਦਨ ਮਾਨਜ਼ਰ ਮੁਹੰਮਦ ਫਤਿਆਣਾ ਦਾ ਪਿੰਡ ਜਿਹੜਾ ਹੈ ਉੱਥੇ ਅਸੀਂ ਸਾਹਮਣੇ ਦਰਿਆ ਰਾਵੀ ਦਾ ਮੌਜੂਦਾ ਸੂਰਤ ਹਾਲ ਅਸੀਂ ਇਹ ਵਿਖਾਉਂਦੇ ਪਏ ਹਾਂ। ਪਾਣੀ ਜਿਹੜਾ ਨਾ ਤਕਰੀਬਨ 24 ਘੰਟੇ ਦੇ ਵਿੱਚ 4 ਫੁੱਟ ਪਾਣੀ ਵੱਧ ਗਿਆ ਇੱਥੇ। ਅੱਜ 4 ਫੁੱਟ ਪਾਣੀ ਵਧਣ ਨਾਲ ਕੱਲ੍ਹ ਇਸ ਬੇਰ ਤੋਂ ਥੱਲੇ ਪੱਥਰ ਆ ਅਤੇ ਪੱਥਰ ਦੇ ਨਾਲ ਪਾਣੀ ਆ ਅੱਜ ਤਕਰੀਬਨ 4 ਫੁੱਟ ਪਾਣੀ ਉੱਪਰ ਆ ਗਿਆ ਅਤੇ 3-4 ਫੁੱਟ ਹੋਰ ਪਾਣੀ ਆ ਗਿਆ ਅਤੇ ਬਾਹਰ ਆ ਜਾਣਾ। ਸਾਡਾ ਜਿਹੜਾ ਨਾ ਪਿੰਡ ਨੂੰ ਪਾਣੀ ਵੜ ਜਾਣਾ ਹੈ ਅਤੇ ਪਿੰਡ ਦੇ ਲੋਕ ਜਿਹੜੇ ਨਾ ਕੁਛ ਇੱਥੇ ਕਿਨਾਰੇ 'ਤੇ ਆਏ ਖੜ੍ਹੇ ਨੇ ਪਾਣੀ ਵੇਖਣ ਅਤੇ ਕੁਛ ਇਹ ਆ ਰਹੇ ਨੇ ਸੜਕ 'ਤੇ ਪਾਣੀ ਵੇਖਣ। ਥੋੜ੍ਹੀ ਦੇਰ ਨੂੰ ਲੋਕ ਜਿਹੜੇ ਨਾ ਆਉਂਦੇ ਜਾਂਦੇ ਪਏ ਨੇ ਅਤੇ ਅੱਜ ਰਾਤ ਨੂੰ ਸਾਨੂੰ ਜਿਹੜਾ ਨਾ ਸਾਡੇ ਗਾँव ਨੂੰ ਸਲਾਬੀ ਰੇਲੇ ਦਾ ਬਿਲਕੁਲ ਮਜ਼ੀਦ ਖਤਰਾ ਹੋ ਰਿਹਾ ਹੈ।
ਦਰਿਆ ਰਾਵੀ ਦਾ ਪਾਣੀ ਜਿਹੜਾ ਨਾ ਇੱਥੋਂ ਬਾਹਰ ਨਿਕਲ ਆਇਆ ਤੇ ਭਾਈ ਹੋਰੀ ਦਰਿਆ ਰਾਵੀ ਦੇ ਕਿਨਾਰੇ ਤੋਂ ਪੱਠੇ ਜਿਹੜੇ ਨੇ ਉਹ ਵੱਢਦੇ ਪਏ ਨੇ, ਰੇੜਾ ਲਈ ਜਾਂਦੇ ਨੇ, ਰੇੜੇ ਤੇ ਲੱਦ ਕੇ ਤੇ ਲੈ ਜਾਓਗੇ ਵੀ ਪੱਠੇ ਨਾ ਬੁੜ ਜਾਣ। ਥੱਲੇ ਵਾਲੀ ਜ਼ਮੀਨ ਜਿਹੜੀ ਹੈ ਨਾ ਸਾਰੀ ਜ਼ਰਿਆਬ ਆ ਗਈ, ਪੱਠੇ ਮਿਲੀਆਂ ਮੇਟ ਹੋ ਗਏ ਤੇ ਸਾਡੇ ਪਿੰਡ ਨੂੰ ਅੱਜ ਬੜਾ ਖਤਰਾ ਹੈ, ਮਜ਼ੀਦ ਪਾਣੀ ਜਿਹੜਾ ਨਾ ਵੱਧ ਗਿਆ। ਕੱਲ੍ਹ ਨਾਲੋਂ ਤਕਰੀਬਨ 4 ਫੁੱਟ ਪਾਣੀ ਦਾ ਇਜ਼ਾਫਾ ਹੋਇਆ ਹੈ 24 ਘੰਟਿਆਂ ਦੇ ਵਿੱਚ, ਤੇ 4-5 ਫੁੱਟ ਪਾਣੀ ਹੋਰ ਆਇਆ ਤੇ ਸਾਡੇ ਇਹ ਪਿੰਡ ਨੂੰ ਜਿਹੜਾ ਮਜ਼ੀਦ ਖਤਰਾ ਹੈ। ਦਰਿਆ ਰਾਵੀ ਦਾ ਪਾਣੀ ਵਧਣ ਨਾਲ ਭਾਈ ਤਾਲਿਬ ਦੀ ਢਾਰੀ ਜਿਹੜੀ ਨਾ ਸਾਰੀ ਕੱਦਾਂ ਕੁੱਦਾਂ ਖਰ ਗਈਆਂ ਨੇ, ਡਿੱਗ ਪਈ ਹੈ ਤੇ ਉਹਦਾ ਬੇਟਾ ਜਿਹੜਾ ਨਾ ਢਾਰੀ ਦੀ ਲੱਕੜੀ ਕੋਈ ਥੋੜ੍ਹੀਆਂ ਜਿਹੀਆਂ ਬੰਨ੍ਹ ਕੇ ਤੇ ਟੂਬ ਤੇ ਤਾਰ ਕੇ ਇਹ ਲਈ ਆਉਂਦਾ ਹੈ। ਪਾਣੀ ਕਾਫੀ ਸਾਰਾ ਇੱਥੇ ਡੂੰਘਾ ਹੈ। ਦਰਿਆ ਰਾਵੀ ਦਾ ਪਾਣੀ ਕੱਲ੍ਹ ਨਾਲੋਂ ਤਕਰੀਬਨ 4 ਫੁੱਟ ਵਧਿਆ ਹੈ। ਅੱਜ ਰਾਤ ਨੂੰ ਸਾਡੇ ਪਿੰਡ ਨੂੰ ਜਿਹੜਾ ਹੈ ਨਾ ਪਾਣੀ ਦਾ ਹੋਰ ਇਜ਼ਾਫਾ ਹੋਇਆ ਤਾਂ ਮੁੜ ਖਤਰਾ ਹੈ। ਅੱਲਾ ਦੀ ਜ਼ਾਤ ਪਾਕ ਬਚਾਵੇ, ਆਪਣੇ ਹਫਜ਼ੋ ਈਮਾਨ ਵਿੱਚ ਰੱਖੇ। ਅਸੀਂ ਦਰਿਆ ਰਾਵੀ ਦਾ ਸਲਾਬੀ ਰੇਲਾ ਜਿਹੜਾ ਹੈ ਨਾ ਇੱਥੋਂ ਸਾਡੇ ਪਿੰਡ ਦੇ ਨਾਲ ਗੁਜ਼ਰਦਾ ਪਿਆ। ਮੌਜੂਦਾ ਸੂਰਤ ਹਾਲ ਅਸੀਂ ਤੁਹਾਨੂੰ ਪਿੰਡ ਦਾਦਨ ਉੱਥੋਂ ਦੀ ਵਿਖਾਉਂਦੇ ਪਿਆ ਹੈ। ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਭਾਈ ਅਵੈਸ ਸ਼ਾਹ ਬੁਖਾਰੀ ਦਾ, ਜਿਹੜਾ ਸਾਨੂੰ ਉਹਨਾਂ ਕਮੈਂਟ ਕਰਕੇ ਦੱਸਿਆ ਹਾਂ ਤੇ ਕੱਲ੍ਹ ਦਾ ਉਹਨਾਂ ਵਲੋਗ ਵੇਖਿਆ ਹੈ। ਅਵੈਸ ਭਾਈ, ਅਸੀਂ ਅੱਜ ਦਾ ਵਲੋਗ ਜਿਹੜਾ ਹੈ ਅਸੀਂ ਆਪਦੇ ਪਿੰਡ ਦੇ ਨਾਲ ਦਰਿਆ ਰਾਵੀ ਦਾ ਜਿਹੜਾ ਬਹਾਓ ਹੈ, ਮੌਜੂਦਾ ਸੂਰਤ ਹਾਲ ਜਿੱਥੇ ਵਹਿੰਦਾ ਪਿਆ, ਅਸੀਂ ਅੱਜ ਦਾ ਵਲੋਗ ਉੱਥੇ ਦਾ ਬਣਾਉਂਦੇ ਪਏ ਹਾਂ। और आ जाओ साडे कोल कोई साइंसदान बाहर हो, एक पासे सारे साइंसदान बाहर आंदे ने इकट्ठे ना हाले का मैं लाभ ते मारिया लकड़ी वाला भाई ਜਿਹੜਾ ਨਾ ਬਿਲਕੁਲ ਨੇੜੇ ਆ ਗਿਆ ਹੈ, ਬੜੀ ਕੋਸ਼ਿਸ਼ ਕਰਦਾ ਪਿਆ ਹੈ ਹੱਥਾਂ ਨਾਲ। ਕਾਫੀ ਟਾਈਮ ਹੋ ਗਿਆ ਉਹਨੂੰ ਤਰਦੇ ਨੂੰ। ढेर सारियां लकड़ी जड़ियां ना बधियां हुई ने ते रस्सा जड़ा ना मेरे ख्याल चाके च पाया इस मूँह में। बड़ी मेहनत नाल बड़े जोर नाल लकड़ी नूं पूरा करके लुड़ाई लियांदा, अपनी मदद आप देता है ते आप दा ढारी दा समान जड़ा है ना लकड़ां दा रस्से ना बांध के ते आपदे घर वाले पासे लई आंदा है। बड़ी मेहनत करके अल्लाह ज़ात पाक इनू खैरी सलामती मंजिल मकसूद तक पहुँचावे। दरिया रावी का पानी जिहड़ा ना ढेर सारा वध गया, तकरीबन 4 फुट। तो अवैस शाह बुखारी, असी तुहाडे दिल की गहराइयां नाल शुक्रिया अदा करना है कि तुसीं सानू कल व्लॉग वेख के कमेंट किया है। तो असी अज अपने पिंड दादन दे मौजूदा सूरत हाल दस रहे हैं पानी की, दरिया रावी का सलाबी रेले की। भाई बड़े तरीके नाल ते बड़े हिसाब नाल परू थोड़ा जिहा धक्का लांदा चाहे तो मोड़ू ओले पासों हो के रस्सा पिछा नूं छिकण की कोशिश करता है। भाई तालिब का घर है, तुसीं वेंदे पे ने कच्चे छप्पर बने हुए ने ते उत्ते खिड़के पाए हुए ने। ते पानी कल नालों काफ़ी सारा वध गया। कल इस दरख्त के थल्ले मंजी पा के असीं बैठे रहे।
ਤੇ ਤਾਲਿਬ ਦਾ ਬੇਟਾ ਜਿਹੜਾ ਨਾ ਢਾਰੇ ਦੀ ਲੱਕੜੀ ਲੈ ਕੇ ਬਿਲਕੁਲ ਨੇੜੇ ਆਇਆ ਖੜਾ ਹੈ ਇੱਥੇ ਘਰ ਦੇ ਕੋਲ ਲੱਕੜਾਂ ਨੂੰ ਛਿੱਕ ਤੇ ਬਾਹਰ ਕੱਢ ਲਈ ਸੀ। ਮਹਿਫੂਜ਼ ਜਗ੍ਹਾ ਤੇ ਤਕਰੀਬਨ ਪਹੁੰਚਿਆ ਖੜਾ ਹੈ। ਅੱਲਾਹ ਜ਼ਾਤ ਪਾਕ ਇਹਨੂੰ ਮੰਜ਼ਿਲ ਮਕਸੂਦ ਤੱਕ ਖੈਰ ਸਲਾਮਤੀ ਪਹੁੰਚਾਵੇ। ਹੋਰ ਜ਼ੋਰ ਮਾਰ ਮਿੱਠੂ, ਜ਼ੋਰ ਮਾਰ ਥੋੜਾ ਜਿਹਾ। ਥੋੜਾ ਜਿਹਾ ਜ਼ੋਰ ਮਾਰ, ਅਗਾਂਹ ਇਹਨਾਂ ਨਿਕਲ ਜਾਵੇਂ। ਰੱਸਾ ਨਾਲ ਥੋੜਾ ਲੰਮਾ ਹੁੰਦਾ ਨਾ ਤੇ ਉਹ ਰੱਸਾ ਲੈ ਕੇ ਆ ਜਾਵੇਂ, ਛਿੱਕ ਲਈਆ। ਤਕਰੀਬਨ ਅੱਧਾ ਕੁ ਘੰਟਾ ਹੋ ਗਿਆ ਹੈ ਵਿਚਾਰੇ ਨੂੰ ਖਪਦਿਆਂ, ਮਿਹਨਤ ਕਰਦਿਆਂ। ਵੇਖੋ ਨਾ ਬਾਜ਼ੂਆਂ ਨਾਲ ਰੱਸਾ ਸੱਟੋ, ਰੱਸਾ ਵੇਖੋ ਨਾ ਵਿਚਾਰਾ ਆਪਦੀ ਫੁੱਲ ਕੋਸ਼ਿਸ਼ ਕਰ ਰਿਹਾ, ਮਿਹਨਤ ਕਰ ਰਿਹਾ। ਬਾਜ਼ੂਆਂ ਦੇ ਜ਼ੋਰ ਨਾਲ ਲਈ ਆਉਂਦਾ ਲੱਕੜਾਂ ਇਤਨੀਆਂ ਵਜ਼ਨ ਛਿੱਕ ਤੇ ਟੂਬ ਤੇ ਚੱਕ 'ਚ ਰੱਸਾ ਪਾਇਓ ਇਸ ਮੂੰਹ ਨਾਲ ਤੇ ਆਪਦੇ ਘਰ ਦੇ ਬਿਲਕੁਲ ਨੇੜੇ ਆਇਆ ਖੜਾ। ਤੁਸੀਂ ਘਰ ਵੇਂਦੇ ਪਏ ਨੇ, ਬਿਲਕੁਲ ਨਜ਼ਦੀਕ ਆ ਗਿਆ ਹੈ, ਆਪਣੀ ਮੰਜ਼ਿਲ ਮਕਸੂਦ ਤੱਕ ਪਹੁੰਚਿਆ ਖੜਾ ਹੈ। ਪਿੱਛੋਂ ਬਾਈ ਤਾਲਿਬ ਜਿਹੜਾ ਨਾ ਰੱਸਾ ਦਿਓ ਵੀ ਰੱਸਾ ਗੱਡ ਕੇ ਤੇ ਨਾਲ ਬਾਹਰੋਂ ਖਲੋ ਕੇ ਉਹਨਾਂ ਨੂੰ ਛਿੱਕ ਲੈਂਦੇ ਹਾਂ। ਬੜੀ ਹਿੰਮਤ, ਬੜੀ ਜੁਰਤ ਨਾਲ ਲੱਕੜੀ ਨੂੰ ਲੁੜਾ ਕੇ ਤੇ ਲੈ ਕੇ ਆਇਆ ਆਪਦੇ ਢਾਰੀ ਦਾ ਜਿਹੜਾ ਮਲਬਾ ਆ ਨਾ, ਆਪਣੀ ਮਦਦ ਆਪ ਦੇ ਤਹਿਤ ਵਿਚਾਰਾ ਬੜੀ ਮਿਹਨਤ ਕਰਕੇ ਤੇ ਕਿਨਾਰੇ ਨਾਲ ਲੱਗਾ ਖੜਾ ਹੈ। ਮਿੱਠੂ ਜਿਹੜੇ ਉਤਲੇ ਖਿੜਕਿਆਂ ਹਨ ਉਹ ਸਹੀ ਪਏ ਨੇ ਤੇ ਦੀਵਾਰਾਂ ਜਿਹੜੀਆਂ ਨਾ ਕੱਚੀਆਂ ਹਨ ਉਹ ਗਿਰ ਗਈਆਂ ਨੇ ਤੇ ਉਤਲੇ ਜਿਹੜੇ ਛੱਪਰ ਨਾ ਬੰਨੇ ਹੋਏ ਹਨ ਕਾਨਿਆਂ ਦੇ ਉਹ ਬਿਲਕੁਲ ਪਿਆਂਦਾ ਵੀ ਠੀਕ ਪਏ ਨੇ ਤੇ ਮਿੱਠੂ ਮਾਈ ਖੈਰ ਸਲਾਮਤੀ ਮੰਜ਼ਿਲ ਮਕਸੂਦ ਤੱਕ ਪਹੁੰਚਿਆ ਹੈ। ਆਪਣੀ ਮਦਦ ਆਪ ਦੇ ਤਹਿਤ ਲੱਕੜਾਂ ਲੈ ਕੇ ਢਾਰੇ ਦੀਆਂ ਆਪਦੇ ਘਰ ਦੇ ਕੋਲ ਪਹੁੰਚਿਆ ਹੈ। ਅਸੀਂ ਤੁਹਾਨੂੰ ਦਰਿਆ ਰਾਵੀ ਦਾ ਮੌਜੂਦਾ ਸੂਰਤ ਹਾਲ ਆਪਦੇ ਪਿੰਡ ਨੂੰ ਸਾਹਮਣੇ ਜਿਹੜਾ ਇਹਨਾਂ ਵਿਖਾਉਂਦੇ ਪਏ ਹਾਂ ਵੀ ਤਕਰੀਬਨ 24 ਘੰਟਿਆਂ 'ਚ 4 ਫੁੱਟ ਪਾਣੀ ਦਾ ਇਜ਼ਾਫਾ ਹੋਇਆ ਹੈ, ਵਧਿਆ ਹੈ ਪਾਣੀ ਤੇ ਤਕਰੀਬਨ 4 ਫੁੱਟ ਹੋਰ ਆਇਆ ਤੇ ਪਾਣੀ ਜਿਹੜਾ ਨਾ ਉਤੋਂ ਬਾਹਰ ਨਿਕਲ ਸੀ। ਇਹ ਸਾਡੇ ਪਿੰਡ ਨੂੰ ਅੱਜ ਰਾਤ ਜਿਹੜਾ ਨਾ ਗਾਉਂ ਨੂੰ ਸਲਾਬੀ ਰੇਲੇ ਦਾ ਬੜਾ ਖਤਰਾ ਹੈ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਭਾਈ ਅਵੈਸ ਸ਼ਾਹ ਬੁਖਾਰੀ ਦੇ ਜਿਹੜੇ ਸਾਨੂੰ ਕੱਲ੍ਹ ਕਮੈਂਟ ਕਰਕੇ ਇਹ ਪੁੱਛਿਆ ਹੈ ਵੀ ਤੁਸੀਂ ਜਗ੍ਹਾ ਦਾ ਨਾਂ ਜ਼ਰੂਰ ਲਿਆ ਕਰੋ। ਅੱਜ ਅਸੀਂ ਆਪਣੇ ਵਲੋਗ ਆਪਦੇ ਪਿੰਡ ਦਾ ਬਣਾ ਰਹੇ ਹਾਂ, ਪਿੰਡ ਨੂੰ ਬਿਲਕੁਲ ਸਾਹਮਣੇ ਦਰਿਆ ਰਾਵੀ ਦਾ ਮੌਜੂਦਾ ਸੂਰਤ ਹਾਲ ਦੱਸ ਰਹੇ ਹਾਂ ਤੇ ਅਵੈਸ ਸ਼ਾਹ ਬੁਖਾਰੀ ਅਸੀਂ ਇਹ ਦਿਲ ਦੀ ਗਹਿਰਾਈਆਂ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਨੇ ਹਾਂ। ਤੇ ਇਸ ਟਾਈਮ ਉਹ ਅਮਰੀਕਾ ਬੈਠੇ ਨੇ ਤੇ ਬੰਗਲਾ ਗੁਗੇਰੇ ਦੇ ਰਹਿਸ਼ੀ ਨੇ ਸਾਬਕਾ। ਤੇ ਅੱਜ ਦਾ ਵਲੋਗ ਜਿਹੜਾ ਹੈ ਦਰਿਆ ਰਾਵੀ ਦੇ ਪਾਣੀ ਦਾ ਇਜ਼ਾਫਾ ਕਾਫੀ ਸਾਰਾ ਹੋਇਆ ਹੈ ਤੇ ਅੱਜ ਦਾ ਵਲੋਗ ਤੁਹਾਡੀ ਖਿਦਮਤ ਵਿੱਚ ਭੇਜਿਆ। ਅਗਰ ਤੁਹਾਨੂੰ ਚੰਗਾ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਦੱਸਣਾ ਹੈ ਅੱਜ ਦਾ ਵਲੋਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ। ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੁਹੰਮਦ ਜ਼ਹਿਰ ਫਤਿਆਣਾ ਲੈਂਦਾ ਇਜਾਜ਼ਤ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਸਾਨੂੰ ਦੁਆਵਾਂ ਯਾਦ ਰੱਖਣਾ ਹੈ। ਕੱਲ੍ਹ ਮਿਲਾਂਗੇ ਨਵੇਂ ਵਲੋਗ ਨਾਲ, ਤਬ ਤੱਕ ਅੱਲਾ ਹਾਫਿਜ਼।